ਹਾਂਜੀ, ਇਸ ਵੇਲੇ ਅਸੀਂ ਪਹੁੰਚੇ ਹਾਂ ਵਾਰਿਸ ਸ਼ਾਹ ਸਾਹਿਬ ਦੇ ਦਰਬਾਰ ਤੇ ਦਰਗਾਹ ਤੇ। ਵਾਰਿਸ ਸ਼ਾਹ ਸਾਹਿਬ ਦੇ ਬਾਰੇ ਮੈਂ ਦੱਸਦਾ ਜਾਵਾਂ ਸ਼ਾਰਟਲੀ ਕਿ ਵਾਰਿਸ ਸ਼ਾਹ ਸਾਹਿਬ ਜੰਮੇ ਜਾਏ 1722 ਦੇ ਵਿੱਚ, ਔਰ ਉਸ ਤੋਂ ਬਾਅਦ ਤਾਲੀਮ ਇਹਨਾਂ ਦੀ ਜਿਹੜੀ ਹੈ ਉਸ ਵੇਲੇ ਦੀ ਜਿਹੜੀ ਆਲਾ ਤਾਲੀਮ ਸੀ ਉਹ ਇਹਨਾਂ ਨੇ ਹਾਸਲ ਕੀਤੀ ਕਸੂਰ ਦੇ ਵਿੱਚੋਂ। ਇਹਨਾਂ ਦੇ ਉਸਤਾਦ ਔਰ ਬੁੱਲੇ ਸ਼ਾਹ ਦੇ ਉਸਤਾਦ ਉਹ ਇੱਕ ਹੀ ਹਨ, ਮੌਲਵੀ ਗੁਲਾਮ ਮੁਰਤਜ਼ਾ ਸਾਹਿਬ। ਉਸ ਤੋਂ ਬਾਅਦ ਵਾਰਿਸ ਸ਼ਾਹ ਸਾਹਿਬ ਫਿਰ ਚਲੇ ਜਾਂਦੇ ਨੇ ਪਾਕਪਤਨ ਬਾਬਾ ਫਰੀਦ ਦੀ ਦਰਗਾਹ ਤੇ। ਬਾਬਾ ਫਰੀਦ ਦੀ ਦਰਗਾਹ ਤੇ ਕੁਝ ਅਰਸਾ ਗੁਜ਼ਾਰਦੇ ਨੇ। ਉਸ ਤੋਂ ਬਾਅਦ ਪਾਕਪਤਨ ਤੋਂ ਸਾਹੀਵਾਲ ਰੋਡ ਤੇ ਕੋਈ 15-20 ਕਿਲੋਮੀਟਰ ਤੇ ਹੈ ਮਲਕਾ ਹਾਂਸ। ਮਲਕਾ ਹਾਂਸ ਦੇ ਵਿੱਚ ਇੱਕ ਮਸਜਿਦ ਦੀ ਇਮਾਮਤ ਸੰਭਾਲਦੇ ਨੇ, ਔਰ ਉਸ ਮਸਜਿਦ ਦੇ ਹੁਜਰੇ ਦੇ ਅੰਦਰ ਹੀ ਫਿਰ ਹੀਰ ਵਾਰਿਸ ਸ਼ਾਹ ਜਿਹੜੀ ਹੈ ਉਹ ਲਿਖਦੇ ਆ। ਹੀਰ ਵਾਰਿਸ ਸ਼ਾਹ ਕੀ ਹੈ, ਜਿਨ੍ਹਾਂ ਨੇ ਸੁਣਿਆ ਹੈ, ਜਿਨ੍ਹਾਂ ਨੇ ਪੜ੍ਹਿਆ ਹੈ, ਉਹਨਾਂ ਨੂੰ ਪਤਾ ਹੈ। ਬਾਕੀ ਲੋਕਾਂ ਨੂੰ ਦੱਸਦੇ ਜਾਈਏ ਕਿ ਅਗਰ 18ਵੀਂ ਸਦੀ ਦਾ ਅਸੀਂ ਪੰਜਾਬ ਦੇਖਣਾ ਹੈ ਤੇ ਉਹ ਸਾਰਾ ਅਸੀਂ ਹੀਰ ਵਾਰਿਸ ਸ਼ਾਹ ਰਾਹੀਂ ਦੇਖ ਸਕਦੇ ਹਾਂ। ਹੀਰ ਰਾਂਝਾ ਫੋਕ ਕਰੈਕਟਰ ਜਿਹੜੇ 14ਵੀਂ ਸਦੀ ਤੋਂ ਚੱਲੇ ਆ ਰਹੇ ਨੇ, ਬਹੁਤ ਸਾਰੇ ਲੋਕਾਂ ਨੇ ਲਿਖਿਆ। ਦਮੋਦਰ ਦੀ ਹੀਰ ਵੀ ਹੈ, ਹੋਰ ਵੀ ਦਰਜਨਾਂ ਲੋਕਾਂ ਨੇ ਲਿਖਿਆ, ਲੇਕਿਨ ਵਾਰਿਸ ਸ਼ਾਹ ਸਾਹਿਬ ਨੇ ਜੋ ਲਿਖਿਆ ਉਸ ਤੋਂ ਬਾਅਦ ਫਿਰ ਹੀਰ ਵਾਰਿਸ ਸ਼ਾਹ ਹੋ ਜਾਂਦੀ ਹੈ, ਹੀਰ ਰਾਂਝੇ ਦੀ ਨਹੀਂ ਰਹਿੰਦੀ। ਔਰ ਅੱਜ ਸਦੀਆਂ ਗੁਜ਼ਰਨ ਦੇ ਬਾਵਜੂਦ ਵਾਰਿਸ ਸ਼ਾਹ ਦਾ ਉਹ ਸਹਿਰ ਜੋ ਪੰਜਾਬੀ ਪੋਇਟਿਕ ਰਾਹੀਂ ਉਹ ਸਾਡੇ ਸਾਹਮਣੇ ਇੱਕ ਲੈ ਕੇ ਆਏ, ਔਰ ਇੱਕ ਇਤਨਾ ਵੱਡਾ ਪੰਜਾਬੀ ਅਦਬ ਨੂੰ, ਪੰਜਾਬੀ ਸਾਹਿਤ ਨੂੰ ਖਜ਼ਾਨਾ ਉਹਨਾਂ ਨੇ ਦਿੱਤਾ ਜਿਹੜਾ ਸਦੀਆਂ ਤੱਕ ਜਿਉਂਦਾ ਰਹੇਗਾ। ਅੱਜ ਇਸ ਦਰਗਾਹ 'ਤੇ ਆਉਣ ਦਾ ਇੱਕੋ ਖਾਸ ਮਕਸਦ ਹੈ ਕਿ ਅਸੀਂ ਆਪਣੇ ਸੂਫੀ ਜਿਹੜੇ ਸ਼ਾਇਰ ਹਨ, ਆਪਣੇ ਗੁਰੂ ਸਾਹਿਬਾਨ ਹਨ, ਜਿਹੜੀਆਂ ਉਹਨਾਂ ਦੀਆਂ ਥਾਵਾਂ ਹਨ, ਜਿਹੜੀਆਂ ਸਾਡੇ ਭਗਤਾਂ ਦੀਆਂ ਥਾਵਾਂ ਹਨ, ਜਿਹੜੇ ਲੁਕਾਈ ਲਈ ਜੀਂਦੇ ਰਹੇ, ਜਿਨ੍ਹਾਂ ਨੇ ਲੁਕਾਈ ਲਈ ਲਿਖਿਆ, ਲੁਕਾਈ ਲਈ ਸਾਰੀ ਜ਼ਿੰਦਗੀ ਗੁਜ਼ਾਰੀ ਆਪਣੀ, ਉਹਨਾਂ ਦੀਆਂ ਦਰਗਾਹਾਂ 'ਤੇ ਆਉਣਾ ਚਾਹੀਦਾ ਹੈ। ਉਹਨਾਂ ਦਾ ਨਾਮ ਲੈਣਾ ਚਾਹੀਦਾ, ਉਹਨਾਂ ਦੀ ਫਿਲਾਸਫੀ ਨੂੰ ਅੱਗੇ ਵਧਾਉਣਾ ਚਾਹੀਦਾ ਹੈ, ਤਾਂ ਜੇ ਆਮ ਸਮਾਜ ਦੇ ਅੰਦਰ ਬਾਕੀ ਜਿਹੜੇ ਲੋਕ ਹਨ ਉਹ ਵੀ ਉਹਨਾਂ ਦੇ ਬਾਰੇ ਜਾਣ ਸਕਣ। ਬਿਲਕੁਲ ਬਿਲਕੁਲ ਜੀ, ਬਿਲਕੁਲ। ਉਹਨਾਂ ਦੇ ਜਿਹੜਾ ਉਹਨਾਂ ਦਾ ਕਲਾਮ ਹੈ ਉਹਨੂੰ ਵੀ ਪੜ੍ਹ ਕੇ ਉਹਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਵੀ ਫਰਜ਼ ਹੈ ਇਸ ਪੀੜ੍ਹੀ ਦਾ, ਤਾਂ ਕਿ ਪਤਾ ਲੱਗ ਸਕੇ ਕਿ ਜਿਹੜਾ ਉਸ ਸਮੇਂ ਦਾ ਪੰਜਾਬ ਸੀਗਾ ਤੇ ਹੁਣ ਦਾ ਪੰਜਾਬ ਜਿਹੜਾ ਅਸੀਂ ਆਪਣੇ ਆਪ ਨੂੰ ਕਹਿ ਰਹੇ ਹਾਂ ਕਿ ਖੁਰ ਗਏ ਹਾਂ, ਰੁਲ ਗਏ ਹਾਂ। ਜੀ ਜੀ। ਤੇ ਉਸ ਪੰਜਾਬ ਦੀ ਜਿਹੜੀ ਸ਼ਾਨ ਸੀਗੀ, ਸ਼ਾਨਾਮਤੀ ਜਿਹੜੀ ਉਹ ਹਾਲਾਤ ਸੀਗੇ ਜਿਨ੍ਹਾਂ ਦਾ ਵਰਣਨ ਕੀਤਾ, ਕਿਹੋ ਜਿਹਾ ਪੰਜਾਬ ਹੋਏਗਾ ਉਸ ਸਮੇਂ। ਬਿਲਕੁਲ ਇੰਝ ਹੀ। ਔਰ ਵਾਰਿਸ ਸ਼ਾਹ ਦੇ ਪੰਜਾਬ ਦੇ ਅੰਦਰ ਤੇ ਵਾਰਿਸ ਸ਼ਾਹ ਦੀ ਇੱਕ ਹੋਰ ਖੂਬੀ ਵੀ ਜਿਹੜੀ ਸਾਨੂੰ ਮਿਲਦੀ ਹੈ ਕਿ ਜਿਤਨੇ ਵੀ ਸਾਡੇ ਸੂਫੀ ਸ਼ਹਿਰ ਨੇ ਲੋਕਾਂ ਦੇ ਸ਼ਹਿਰ ਹੁੰਦੇ ਨੇ। ਉਸ ਵੇਲੇ ਵੀ ਪੰਜਾਬ ਤੇ ਜਿਹੜੇ ਦੁਰਾਨੀਆਂ ਤੇ ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀਆਂ ਦੇ ਇੱਥੇ ਹਮਲੇ ਹੋ ਰਹੇ ਸਨ, ਵਾਰਿਸ ਸ਼ਾਹ ਸਭ ਉਹਨਾਂ ਦੀ ਵੀ ਨਿੰਦਿਆ ਕਰਦਾ ਹੈ, ਸੇਮ ਬੁੱਲੇ ਸ਼ਾਹ ਵੀ ਉਹਨਾਂ ਦੇ ਨਿੰਦਾ ਹੈ ਉਹਨਾਂ ਨੂੰ। ਸੋ ਇਸ ਵੇਲੇ ਸਾਨੂੰ ਹੁਣ ਦੋ ਨੈਰੇਟਿਵ ਜਿਹੜੇ ਸਾਡੀ ਹਿਸਟਰੀ ਦੇ ਅੰਦਰ ਹਨ, ਇੱਕ ਹੈ ਸਰਕਾਰ ਦਾ ਨੈਰੇਟਿਵ ਜਿਹੜਾ ਐਸਟੈਬਲਿਸ਼ਮੈਂਟ ਦਾ ਨੈਰੇਟਿਵ ਹੈ, ਔਰ ਇੱਕ ਲੁਕਾਈ ਦਾ ਨੈਰੇਟਿਵ ਹੈ। ਔਰ ਲੁਕਾਈ ਦਾ ਨੈਰੇਟਿਵ ਜਿਹੜਾ ਹੈ ਉਹਦੇ ਨੁਮਾਇੰਦੇ ਹਨ ਬੁੱਲੇ ਸ਼ਾਹ, ਵਾਰਿਸ ਸ਼ਾਹ, ਬਾਬਾ ਨਾਨਕ ਸਰਕਾਰ ਔਰ ਹੋਰ ਸ਼ਾਹ ਹੁਸੈਨ, ਬਾਬਾ ਫਰੀਦ। ਔਰ ਦੂਸਰੀ ਲਾਈਨ ਤੇ ਦੂਸਰਾ ਨੈਰੇਟਿਵ ਹੈ। ਸੋ ਸਾਨੂੰ ਜਿਹੜਾ ਲੁਕਾਈ ਦਾ ਨੈਰੇਟਿਵ ਹੈ ਉਹਦੇ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਹੈ, ਰਿਸਰਚ ਵਰਕ ਕਰਨਾ ਚਾਹੀਦਾ ਹੈ, ਔਰ ਇਸ ਗੱਲ 'ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਜਿਹੜੀ ਸਾਡੀ ਨਵੀਆਂ ਆਉਣ ਵਾਲੀਆਂ ਪੀੜ੍ਹੀਆਂ ਹਨ ਉਹ ਪੰਜਾਬੀ ਨੂੰ ਪੜ੍ਹਨ। ਪੰਜਾਬੀ ਸਕੂਲਾਂ ਦੇ ਵਿੱਚ ਕੰਪਲਸਰੀ ਸਬਜੈਕਟ ਦੇ ਤੌਰ ਤੇ ਪੜ੍ਹਾਈ ਜਾਵੇ, ਜਿਹਦੇ ਵਿੱਚ ਪੰਜਾਬ ਦੇ ਹੀਰੋਜ਼ ਦੇ ਨਾਲ ਨਾਲ ਪੰਜਾਬ ਦੇ ਸ਼ਾਇਰ ਜਿਹੜੇ ਉਹ ਪੜ੍ਹਾਏ ਜਾਣ, ਨਾ ਕਿ ਪੰਜਾਬ ਤੋਂ ਬਾਹਰ ਦਾ ਜਿਤਨਾ ਲਿਟਰੇਚਰ ਹੈ ਇੱਥੇ ਡੰਡੇ ਮਾਰ ਕੇ ਉਹ ਰਟਵਾਇਆ ਜਾਵੇ, ਉਹ ਪੜ੍ਹਾਇਆ ਜਾਵੇ, ਲੇਕਿਨ ਪੰਜਾਬ ਨੇ ਜਿਹੜੇ ਆਪਣੇ ਹੀਰੇ ਜੰਮੇ ਉਹਨਾਂ ਨੂੰ ਨਾ ਪੜ੍ਹਾਇਆ ਜਾਵੇ। ਉਹਨਾਂ ਹੀਰੋ ਜਿਹੜੇ ਸਾਡੇ ਆਪਣੇ ਹੀਰੋ, ਉਹਨਾਂ ਦੇ ਆਲੇ ਦੁਆਲੇ ਸਾਨੂੰ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਉਹਨਾਂ ਨੂੰ ਲੈ ਕੇ ਆਉਣਾ ਚਾਹੀਦਾ ਦੁਬਾਰਾ, ਤਾਂ ਕਿ ਸਾਨੂੰ ਜਿਹੜਾ ਆਪਣੀ ਰਹਿਤਲ ਹੈ ਉਹਦੇ ਨਾਲ ਜੁੜ ਸਕੀਏ। ਹਾਂਜੀ ਬੇਲੀਓ, ਇਸ ਵੇਲੇ ਸਾਡੇ ਚੰਗੇ ਬਾਗ ਬਲਕਿ ਧਨ ਬਾਗ ਅਸੀਂ ਵਾਰਿਸ ਸ਼ਾਹ ਸਾਹਿਬ ਦੀ ਦਰਗਾਹ 'ਤੇ ਬੈਠੇ ਹਾਂ। ਤੇ ਵਾਰਿਸ ਸ਼ਾਹ ਸਾਹਿਬ ਜਿਹਨੂੰ ਪੰਜਾਬੀ ਅਦਬ ਦੇ ਨਾਲ ਦਿਲਚਸਪੀ ਹੈ, ਪੰਜਾਬੀ ਸਾਹਿਤ ਦੇ ਬਾਰੇ ਜਾਣਦਾ ਹੈ, ਪੰਜਾਬੀ ਸ਼ਾਇਰੀ ਬਾਰੇ ਜਾਣਦਾ ਹੈ, ਉਹਨਾਂ ਨੂੰ ਵਾਰਿਸ ਸ਼ਾਹ ਸਾਹਿਬ ਦਾ ਨਾਮ ਹਿਫਜ਼ ਹੋਏਗਾ। ਅਸੀਂ ਇੱਥੇ ਆਏ ਹਾਂ, ਹਰਜੀਤ ਗਿੱਲ ਸਾਹਿਬ, ਬਾਕੀ ਦੋਸਤ ਸਾਰੇ ਜਿਤਨੇ ਵੀ ਅਸੀਂ ਇੱਥੇ ਆਪਣੇ ਹਾਂ। ਤੇ ਸਾਡੀ ਇੱਕ ਹੋਰ ਖੁਸ਼ਬਖਤੀ ਧਨ ਬਾਗ ਸਾਡੇ ਕਿ ਸਾਈਂ ਬੋਧੀ ਸਰਕਾਰ ਜੀ ਵੀ ਸਾਨੂੰ ਨਜ਼ਰ ਆਏ। ਤੁਸੀਂ ਬਤੇਰਿਆਂ ਤੋਂ ਹੀਰ ਸੁਣੀ ਹੋਏਗੀ, ਬੜੇ ਨਵੇਂ ਨਾਂ ਆਏ ਹੀਰ ਪੜ੍ਹਨ ਵਾਲੇ ਔਰ ਆਉਂਦੇ ਰਹਿਣੇ ਨੇ, ਲੇਕਿਨ ਅੱਜ ਤੁਹਾਨੂੰ ਹੀਰ ਵਾਰਿਸ ਸ਼ਾਹ ਇਹਨਾਂ ਦੇ ਮੂੰਹ ਸੁਣਵਾਉਂਦੇ ਆ ਤੇ ਫਿਰ ਬਾਅਦ ਇਹ ਤੁਸੀਂ ਦੱਸਣਾ ਹੈ ਕਿ ਕਿੰਝ ਦਾ ਇਹ ਗਾਉਂਦੇ ਨੇ। ਅਸੀਂ ਨਹੀਂ ਕੋਈ ਜ਼ਿਆਦਾ ਤਾਰੀਫ ਨਹੀਂ ਕਰਾਂਗੇ, ਸੁਣ ਕੇ ਆਪ ਦੱਸੋ। के कौल ज़ुबान
इश्क दी दिलों तोड़ हीरे पहलों नाल प्यार दे ठग्यो हुण कूड़ कहानी ना जोड़ही करिए साथ ते पार उतार दइए आऊ विच ना सट्टी ये बोड़ हीरे आप परी बन के उड़न हार हुई सानू इश्क दा जिन चमोड़ी आप चली डोलड़िया विच बाका करके असामे नाल अजोड़ हीरे हुण कीता संग कुसंगियां दा अव्वल रोज संग नूं तोड़ जाके मान से पलंग विछाउणियां नूं साडे रुलाण नूं कंडड़े रोड़ हीरे पहलो नाल मुहब्बतां गली लाए पिछों की ताई मुख मरोड़ फड़ के बाल पारो उतारे चाड़िया तोड़ हीरे हीरा विच जहान दे लख नहीं रांझियां दी कोई थोड़ कर दे फर्क ना जान गुआवणे तू ओ जिन्नू यार दे मिलन दी लोड़ हीरे कारण यार दे पाक दीदार पिछे आशिक मोए सिरां नूं फोड़ अरे बुआ इश्क दरबार दा ऐ सदा खुला
ਨਹੀਂ ਆਸ਼ਕਾਂ ਕਦੀ ਮੋੜ ਹੀਰੇ ਵਾਰਸ ਸ਼ਾਹ ਤੇਰੇ ਸਾਡੇ ਅਸ਼ਰਮ ਮੇਲੇ ਅੰਤਰ ਰੂਹਾਂ ਤੇ ਕਾਲਵਾਂ ਜੋੜ ਬਸ ਕਾਫੀ ਹੈ ਜੀ, ਕਾਫੀ ਆ। ਇਹ ਹੀਰ ਦੇ ਵਿਯੋਗ ਦੇ ਵਿੱਚ ਕਿਹਾ ਜੀ। ਹਾਂਜੀ ਅੱਛਾ, ਤੇ ਇਹਦਾ ਜਿਹੜਾ ਆਪਾਂ ਸੈਯਦਾਂ ਦਾ ਦਰਬਾਰ ਆ, ਉਹਦਾ ਤਾਂ ਸੂਫੀ ਫਕੀਰਾਂ ਦਾ ਸਾਰਿਆਂ ਦਾ ਹੀ ਆ ਕਿ ਅਸੀਂ ਕਹਿੰਦੇ ਇਸ਼ਕ ਹਕੀਕੀ ਤੋਂ, ਇਸ਼ਕ ਮਜਾਜੀ ਤੋਂ ਇਸ਼ਕ ਹਕੀਕੀ ਵੱਲ ਹੈ। ਤੇ ਇਹ ਜਿਹੜਾ ਪ੍ਰਸੰਗ ਤੋਂ ਸੁਣਾਇਆ ਹੀਰ ਦਾ, ਇਹ ਤੇ ਸਿੱਧਾ ਸਿੱਧਾ ਮੈਨੂੰ ਐਂ ਲੱਗਦਾ ਕਿ ਇਸ਼ਕ ਹਕੀਕੀ ਦੇ ਆਲੇ ਦੁਆਲੇ ਹੀ ਹੈ। ਹਾਂਜੀ ਕਿ ਇਹਦਾ ਦੂਜੇ ਦੇ ਨਾਲ ਵੀ ਹੈ ਸੰਬੰਧ ਅੱਲਾ ਮੀਆਂ ਨਾਲ। ਹਾਂਜੀ ਇਹ ਹਰ ਪਾਸੇ ਹੀ ਲੱਗਦਾ, ਜਿੱਧਰ ਇਹਨੂੰ ਲਾਓਗੇ ਲੱਗਦਾ ਜਾ। ਹਾਂ ਇਹ ਐਸਾ ਕਲਾਮ ਉਹਨਾਂ ਨੇ ਲਿਖਿਆ। ਠੀਕ ਹੈ। ਹਾਂਜੀ ਜਿੱਥੇ ਫਿੱਟ ਕਰ ਲਓ। ਹਾਂਜੀ ਹਾਂਜੀ ਹਕੀਕਤ ਵੱਲ ਜਾਓ ਹਕੀਕਤ ਤੇ, ਮਾਰਫਤ ਵੱਲ ਜਾਓ ਮਾਰਫਤ ਤੇ, ਹਾਂ ਹਾਂ। ਮਜਾਜ਼ੀ ਵੱਲ ਜਾਓ ਮਜਾਜ਼ੀ। ਅੱਛਾ, ਤੇ ਉਹਨਾਂ ਨੇ ਹੋਰ ਕਿਹੋ ਜਿਹਾ ਚਿੱਤਰ ਉਸ ਸਮੇਂ ਦਾ ਦਿੱਤਾ ਜੀ? ਇਹ ਤਾਂ ਚਲੋ ਉਹਨਾਂ ਦੇ ਉਹ ਪਿਆਰ ਦੀ ਜਿਹੜੀ ਦੱਸੀ ਹੈ ਤੁਸੀਂ, ਉਹ ਪ੍ਰਸੰਗ ਜਿਹੜਾ ਹੋਰ ਕੋਈ ਤੁਹਾਨੂੰ ਇਦਾਂ ਯਾਦ ਹੈ? ਲੰਬਾ ਨਹੀਂ, ਥੋੜਾ ਜਿਹਾ ਉੱਦਾਂ ਦੱਸੋ, ਭਾਵੇਂ ਨਾ ਗਾ ਕੇ ਵੀ ਦੱਸੋ। ਬਹੁਤ ਤੁਸੀਂ ਇੱਥੇ ਰਹਿੰਦੇ ਹੋ, ਕਿਸ ਤਰ੍ਹਾਂ ਦਾ ਮਤਲਬ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਵਾਰਿਸ ਸਾਹਿਬ ਦਾ ਜਿਹੜਾ ਪੂਰਾ ਕਿੱਸਾ ਉਹ ਸਾਨੂੰ ਕਿੰਨਾ ਕੁ ਪੰਜਾਬੀਆਂ ਲਈ ਜ਼ਰੂਰੀ ਹੈ ਤੇ ਕਿਉਂ ਜ਼ਰੂਰੀ ਹੈ? ਮੈਂ ਕਿਹਾ ਜੀ ਬਹੁਤ ਜ਼ਰੂਰੀ ਹੈ। ਹਾਂ ਹਾਂ ਇਸ ਤੋਂ ਵੱਡਾ ਇਲਮ ਹੀ ਕੋਈ ਨਹੀਂ ਹਾਂ ਹਾਂ ਜਿਹੜਾ ਉਹਨਾਂ ਨੇ ਲਿਖਿਆ ਕਲਾਮ। ਜੀ ਹੀਰ ਰਾਂਝੇ ਦਾ ਨਿਸ਼ਾਨਾ ਰੱਖ ਕੇ ਤੇ ਦੁਨੀਆ ਦਾ ਸਾਰਾ ਕੁਛ ਇਹਦੇ ਵਿੱਚ ਪਾਓ। ਜੋ ਜੋ ਕਿਸੇ ਨੂੰ ਚਾਹੀਦਾ ਇਹ ਸੁੱਚੇ ਮੋਤੀ ਨੇ, ਜਿੰਨੇ ਜਿੰਨੇ ਚੁਗਣੇ ਨੇ ਚੁਗ। ਤੇ ਕਿੰਨੇ ਕੁ ਫਕੀਰ ਲੋਕ ਇੱਥੇ ਹੀਰ ਦਾ ਇਹ ਕਲਾਮ ਪੜ੍ਹਦੇ ਜਾਂ ਕਿੱਦਾਂ ਬਹੁਤ ਬਾਹਰ ਰੱਖਦੇ? ਬਹੁਤ ਬਹੁਤ ਅੱਛਾ। ਹਾਂਜੀ ਗੈਰ ਮੁਲਕਾਂ ਤੋਂ ਵੀ ਆਉਂਦੇ। ਤੇ ਇਹ ਹੀਰ ਨੂੰ ਗਾਉਣ ਦਾ ਇੱਕੋ ਹੀ ਤਰਕੀਬ ਹੈ? ਲਗਭਗ ਸਾਰੇ ਸਿੰਗਰ ਇਦਾਂ ਹੀ ਗਾਉਂਦੇ ਆ? ਇਹਨੂੰ ਵੱਖਰੀ ਵੰਨਗੀ ਚ ਨਹੀਂ ਕਿਸੇ ਨੇ ਕੋਈ ਕੀਤਾ, ਜਿੱਦਾਂ ਮਾਡਰਨ ਗਿਟਾਰ ਤੇ ਜਾਂ ਦੂਜਾ ਕੋਈ ਇਸ ਤਰ੍ਹਾਂ ਦਾ ਨਹੀਂ ਮੌਕਾ ਆਇਆ? ਨਹੀਂ ਉਹਦੀ ਵਜ੍ਹਾ ਹੈ ਕਿ ਇਹਦਾ 93 ਦੀ ਲੈ ਉਹ ਵਾਰਿਸ ਸ਼ਾਹ ਸਾਹਿਬ ਦੇ ਆਪ ਉਹ ਸੈੱਟ ਕਰਕੇ ਦੇ। ਹਾਂਜੀ ਉਹਨੂੰ ਉੱਥੇ ਹੀ ਗਾਣਾ ਪਿਆ। ਜੀ ਜੀ ਕਿਆ ਇਦਾਂ ਜਾਂਦਾ ਹੈ ਕਿ ਜਿਹੜੇ ਗਾ ਸਕਦਾ ਕੋਈ ਇਹਦੇ ਚ ਕੋਈ ਜਿਹੜਾ ਕੋਈ ਗਾਣ ਵਾਲਾ ਸਿੰਗਰ ਆ, ਫੋਕ ਗਾਉਣ ਵਾਲਾ, ਜੇ ਹੀਰ ਗਾ ਲੇ ਤੇ ਉਹ ਪਾਸ ਆ ਹਰ ਸਾਡੇ ਪਾਸੇ। ਸੂਫੀ ਸਿੰਗਰ ਜਿਤਨੇ ਵੀ ਹਨ ਨਾ, ਮੀਆਂ ਮੁਹੰਮਦ ਬਖਸ਼ ਸਾਹਿਬ ਹਨ, ਵਾਰਿਸ ਸ਼ਾਹ ਸਾਹਿਬ ਹਨ, ਇਹਨਾਂ ਨੇ ਜੋ ਲਿਖਿਆ ਹੈ ਨਾ ਉਹਦਾ ਆਪ ਹੀ ਉਹਦਾ ਸੁਰ ਲੈ ਸਾਰਾ ਕੁਝ ਬਣਾ ਕੇ ਤੇ ਆਪ ਹੀ ਦੇ ਉਹਦੀ ਕੰਪੋਜੀਸ਼ਨ ਵੀ ਉਹਨਾਂ ਦੀ ਕੰਪੋਜੀਸ਼ਨ ਵੀ ਆਪ ਹੀ ਉਹ ਕਰਕੇ ਦੇਗਾ। ਅੱਛਾ, ਸੋ ਉਹਦੇ ਅੰਦਰ ਹੀ ਫਿਰ ਅੱਗੇ ਰੀਤ ਤੇ ਚੱਲਦੀ ਮੈਂ ਵੀ ਕਹਿ ਰਿਹਾ ਨਾ ਇੱਕੋ ਲੀ ਤੇ ਹੀਰ ਸਾਰੇ ਇੱਕੋ ਲੀ ਤੇ ਗਾਉਂਦੇ ਆ। ਹਾਂਜੀ। ਤੇ ਇਹ ਵੀ ਕਿਹਾ ਜਾਂਦਾ ਵੀ ਹੀਰ ਗਾਉਣੀ ਸਭ ਤੋਂ ਔਖੀ ਆ। ਹਾਂ ਅਜ਼ਲ ਰੋਜ਼ ਸੱਚੇ ਇਸ਼ਕ ਦੀ ਜਦੋਂ ਤਾਮੀਰ ਹੋਈ ਫੁੱਲ ਖਿਲ ਪਾ ਪਾਕ ਮੁਹੱਬਤਾਂ ਕੋਈ ਰਾਂਝਾ ਹੋਇਆ ਕੋਈ ਹੀਰ ਹੋਈ। ਵੇਲਾ ਟੁੱਕਿਆ ਅਜ਼ਮੈਸ਼ਾਂ ਦਾ ਬਣਿਆ ਬੁੱਤ ਤੇ ਰੂਹ ਦਲਵੀਰ ਹੋਈ। ਦੁੱਖ ਦਰਦ ਵਿਛੋੜੇ ਉਮਰਾਂ ਆਸ਼ਿਕਾਂ ਸਾਦਕਾਂ ਦੀ ਤਕਦੀਰ ਵਾਹ। ਰਾਂਝਾ ਹੀਰ ਦਾ ਲਈ ਫਕੀਰ
ਦਿਲ ਵੀਰ ਹੋਈ ਵਾਰਸ ਹੀਰ ਤੇ ਰਾਂਝਾ ਮਿਲੇ ਦੋਵੇਂ ਜਦੋਂ ਇਸ਼ਕ ਦੀ ਵਾਹ ਜੀ ਵਾਹ, ਬਹੁਤ ਵਧੀਆ ਬਹੁਤ ਵਧੀਆ।